मेरे सज्जनों, बेलियो ते बजुर्गो, GS स्टूडियो वालों शायर नज़ीर सुल्तानी सलाम अर्ज करदा है ते GS स्टूडियो पेश करदा है दास्तान मरासी बादशाह। इस दास्तान दी फरमाइश करदे ने निक्के दौल ताणे झंग तो बाबा मुनीर चौधरी आसफ अराई, वाजिद अली शेख कराची तो अमजद जट, कहोटा रावलपिंडी तो मुहम्मद अली सदीकी, उच्ची गरोलियां तो हाजी मुहम्मद खालिद पट्टी, खानगा डोगरा तो राणा सिकंदर चमन पट्टी ते सुबान पट्टी, पिंड रसूलपुर जट्टां तो मीर अहमद जट, इटली तो जफर बबली पट्टी ते चौधरी आमर विरक बतालिया। मेरे सज्जनों, सियाणे कहंदे ने बादशाहियां बादशाहां नूं ही सजदियां ने। इत्थे मैनूं एक गल याद आ गई। एक मरासी ने एक लाटरी दा टिकट खरीदिया ते ओदी लाटरी 3 लाख दी निकल आई। भुखे मरदे मरासी ने जदों इन्ने पैसे वेखे ते दिन रात कुक्कड़ कड़ा पकने शुरू हो गए, अयाशियां होण लग पईयां ते 2-3 दिनां विच मरासी ने 3 लाख दा सिर लै लिया। इन्ने चिर नूं ओदे किसे सज्जण नूं पता लगा भाई मेरे यार दा 3 लाख इनाम निकलिया है। ਉਹ ਉਹਨੂੰ ਮੁਬਾਰਕਬਾਦ ਦੇਣ ਉਹਦੇ ਘਰ ਗਿਆ ਤੇ ਜਾ ਕੇ ਆਖਿਆ, ਯਾਰਾ ਮੁਬਾਰਕ ਹੋਵੀ, ਤੇਰੀ ਰੱਬ ਨੇ ਬੜੀ ਬਾਹ ਫੜ ਲਈ ਏ। ਮਰਾਸੀ ਕਹਿਣ ਲੱਗਾ, ਇਹ ਸੱਚ ਏ ਭਈ ਰੱਬ ਨੇ ਮੇਰੀ ਬਾਹ ਫੜੀ ਸੀ, ਪਰ ਤੂੰ ਮੇਰੀਆਂ ਛੁਡਾਣੀਆਂ ਨਹੀਂ ਵੇਖੀਆਂ। ਮੇਰੇ ਸੱਜਣੋ, ਇਸ ਦਾਸਤਾਨ ਵਿੱਚ ਵੀ ਕੁਝ ਇੰਜ ਹੀ ਹੋਇਆ ਭਈ ਇੱਕ ਮਰਾਸੀ ਭੁੱਖ ਮਰਦਾ ਸੀ। ਜਦੋਂ ਘਰ ਖਾਣ ਨੂੰ ਕੁਝ ਨਾ ਰਿਹਾ ਤੇ ਸੋਚਿਆ ਹੋਰ ਕੁਝ ਨਹੀਂ, ਕਿਉਂ ਨਾ ਜਾ ਕੇ ਦਰਿਆ ਤੋਂ ਮੱਛੀਆਂ ਹੀ ਫੜ ਲਿਆਵਾਂ। ਉਹਨੇ 4 ਕੁੰਡੀਆਂ ਲਈਆਂ ਤੇ ਜਾ ਕੇ ਦਰਿਆ ਕਿਨਾਰੇ ਲਾ ਕੇ ਬਹਿ ਗਿਆ। ਤੇ ਫੇਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਲੈ ਕੇ ਕੁੰਡੀਆਂ ਇੱਕ ਮਰਾਸੀ ਮੱਛੀਆਂ ਫੜਨ ਨੂੰ ਜਾਂਦਾ, ਘਰ ਚ ਦਾਣਾ ਇੱਕ ਨਹੀਂ ਯਾਰੋ ਰੋਂਦਾ ਤੇ ਕਰਲਾਂਦਾ। ਪਾਟੇ ਕੱਪੜੇ ਹੱਥ ਵਿੱਚ ਕੁੰਡੀਆਂ ਦਰਿਆ ਦੇ ਕੋਲ ਆਂਦਾ, ਲਾ ਕੇ ਕੁੰਡੀਆਂ ਉਹ ਤੇ ਕੰਡੇ ਆ ਕੇ ਯਾਰੋ ਬਾਂਦਾ। ਸਾਰਾ ਦਿਨ ਉਹ ਬੈਠਾ ਉੱਥੇ ਇੱਕ ਮੱਛੀ ਨਾ ਆਈ, ਹੰਸ ਪੱਖੂ ਨੇ ਵੇਖਿਆ ਜਿਸ ਦਮ ਆਨ ਸਲਾਮ ਬੁਲਾਈ। ਕੀ ਹੋਇਆ ਤੂੰ ਕਾਨੂੰ ਰੋਣਾ ਏ, ਉਸਨੇ ਗੱਲ ਸੁਣਾਈ। ਕਰਨੀ ਦਾਣਾ ਖਾਵਨ ਕਾਰਨ ਮੈਂ ਤੇ ਲੈਸਾਂ ਫਾਈ। ਹੰਸ ਪੱਖੂ ਨੇ ਮਰਾਸੀ ਦੀਆਂ ਗੱਲਾਂ ਸੁਣੀਆਂ ਤੇ ਉਹਦੀ ਹਾਲਤ ਵੇਖ ਕੇ ਤਰਸ ਆ ਗਿਆ ਤੇ ਕਹਿਣ ਲੱਗਾ, ਮੈਂ ਤੈਨੂੰ ਇੱਕ ਮੱਛੀ ਫੜ ਕੇ ਦੇਣਾ, ਪਰ ਉਹਨੂੰ ਸਿੱਧਾ ਘਰ ਲੈ ਜਾਈਂ ਤੇ ਘਰ ਪਕਾ ਕੇ ਖਾਈਂ। ਮਰਾਸੀ ਨੇ ਕਿਹਾ, ਏਦੂ ਚੰਗੀ ਗੱਲ ਕਿਹੜੀ ਏ। ਹੰਸ ਪੱਖੂ ਨੇ ਉਹਨੂੰ ਇੱਕ ਚੰਗੀ ਤਗੜੀ ਮੱਛੀ ਫੜ ਦਿੱਤੀ। ਮਰਾਸੀ ਨੇ ਝੋਲੇ ਵਿੱਚ ਪਾਈ ਤੇ ਘਰ ਨੂੰ ਟੁਰ ਪਿਆ। ਜਦੋਂ ਉਹ ਪਿੰਡ ਦੇ ਬਾਜ਼ਾਰ ਵਿੱਚ ਚਪੜਿਆ ਤੇ ਅੱਗੋਂ ਉਹਨੂੰ ਇੱਕ ਕਰਾੜ ਟੱਕਰ ਪਿਆ। ਕਰਾੜ ਕਹਿਣ ਲੱਗਾ, ਦਾਦਾ ਆ ਝੋਲੇ ਵਿੱਚ ਕੀ ਆ? ਮਰਾਸੀ ਕਹਿਣ ਲੱਗਾ, ਦਰਿਆ ਤੋਂ ਮੱਛੀ ਫੜ ਕੇ ਲਿਆਂਦੀ ਏ। ਕਰਾੜ ਕਹਿਣ ਲੱਗਾ, ਮੇਰੇ ਘਰ ਪ੍ਰਾਹੁਣੇ ਆਏ ਨੇ, ਤੂੰ ਇਹ ਮੱਛੀ ਮੈਨੂੰ ਦੇ ਦੇ ਤੇ ਇਹਦੇ ਪੈਸੇ ਲੈ ਲਾ। ਮਰਾਸੀ ਕਹਿਣ ਲੱਗਾ, ਮੈਂ ਨਹੀਂ ਵੇਚਣੀ। ਕਰਾੜ ਕਹਿਣ ਲੱਗਾ, ਦੱਸ ਤੇ ਸਹੀ ਕਿੰਨੇ ਪੈਸੇ ਲੈਣੇ ਨੇ। ਮਰਾਸੀ ਨੇ ਸੋਚਿਆ ਇਹਨੂੰ ਪੈਸੇ ਹੀ ਇੰਨੇ ਦੱਸਣਾ ਵਾ, ਆਪੇ ਹੀ ਨਾ ਖਰੀਦੇਗਾ। ਉਹਨੇ ਕਿਹਾ, ਲਾਲਾ ਤੂੰ ਲੈਣੀ ਹੈ ਤੇ ਮੈਂ ਤੇਰੇ ਕੋਲੋਂ 1000 ਰੁਪਈਆ ਲਵਾਂਗਾ। ਕਰਾੜ ਕਹਿਣ ਲੱਗਾ, ਗੱਲ ਹੀ ਕੋਈ ਨਹੀਂ। ਉਹਨੇ 1000 ਕੱਢ ਕੇ ਦਿੱਤਾ, ਮੱਛੀ ਲੈ ਕੇ ਘਰ ਚਲਾ ਗਿਆ। ਤੇ ਫੇਰ ਕੀ ਹੋਇਆ, ਸਾਦਕ ਪੱਟੀ ਪੇਸ਼ ਕਰਦਾ। ਲੈ ਕੇ ਜ਼ਾਰ ਘਰ ਨੂੰ ਟੁਰਿਆ, ਲੁੱਟੀਆਂ ਪਾਉਂਦਾ ਜਾਵੇ। ਭੁੱਖਾ ਮਿੱਟੀਆਂ ਦੁੱਖ ਨਹੀਂ ਰਹਿ ਗਏ, ਬੁੱਢੀ ਨੂੰ ਆਖ ਸੁਣਾਵੇ। ਲਿਆ ਬਾਜ਼ਾਰ ਚੋਂ ਗੋਸ਼ਤ ਸੂਜੀ ਰਿੰਨ ਕੇ ਸੱਜਣੋਂ ਖਾਵੇ। ਪੈਸਿਆਂ ਨੂੰ ਉਹ ਪੱਤਿਆਂ ਵਾਂਗੂ ਮਰਾਸੀ ਯਾਰ ਡਾਵੇ। ਲਿਆ ਕਰਾੜ ਨੇ ਮੱਛੀ ਯਾਰੋ 84 ਯਾਰ ਚਲਾਇਆ। ਪਾੜਿਆ ਪੇੜ ਜੋ ਮੱਛੀ ਦਾ ਸੁਆ ਲਾਲ ਇੱਕ ਨਜ਼ਰੀ ਆਇਆ। ਛੇਤੀ ਨਾਲ ਕਰਾੜ ਨੇ ਯਾਰੋ ਲਾਲ ਝੋਲੀ ਵਿੱਚ ਪਾਇਆ। ਕਈ ਕਰੋੜਾਂ ਲੱਭ ਗਏ ਉਹਨੂੰ 1000 ਗਵਾਇਆ।
ਮਰਾਸੀ ਦੇ ਫਿਰ ਪੈਸੇ ਮੁੱਕੇ ਆਈਆਂ ਫਿਰਨੇ ਭੁੱਖਾਂ 4 ਦਿਨਾਂ ਦੀ ਐਸ਼ ਦੇ ਬਾਦੋਂ ਘੇਰਾ ਪਾਇਆ ਦੁੱਖਾਂ ਫਿਰ ਉਹ ਅਥਰੂ ਭਰ ਭਰ ਰੋਂਦਾ ਯਾਦ ਕਰੇ ਉਹ ਸੁੱਖਾਂ ਲਾ ਕੇ ਕੁੰਡੀਆਂ ਦਰਿਆ ਅੰਦਰ ਜਾ ਬੈਠਾ ਕੋਲ ਰੁੱਖਾਂ ਜਦੋਂ ਮਰਾਸੀ ਨੇ 2 ਦਿਨ ਐਸ਼ ਕਰਕੇ 1000 ਰੁਪਈਆ ਮੁਕਾ ਲਿਆ ਤੇ ਫਿਰ ਨੌਬਤ ਫਾਕਿਆਂ ਤੇ ਆ ਗਈ। ਮਰਾਸੀ ਨੇ ਫਿਰ ਕੁੰਡੀਆਂ ਚੁੱਕੀਆਂ ਤੇ ਦਰਿਆ ਤੇ ਜਾ ਪੜਿਆ। ਜਦੋਂ ਕੁੰਡੀਆਂ ਲਾ ਕੇ ਇੱਕ ਰੁੱਖ ਥੱਲੇ ਬਹਿ ਗਿਆ ਤੇ ਹੰਸ ਪੱਖੂ ਦਾ ਗੁਜ਼ਰ ਹੋਇਆ ਤੇ ਉਹਨੇ ਵੇਖਿਆ ਓਏ ਮਰਾਸੀ ਫੇਰ ਪਾਟੇ ਕੱਪੜੇ ਪਾ ਕੇ ਕੁੰਡੀਆਂ ਲਾ ਕੇ ਬੈਠਾ ਹੋਇਆ ਹੈ। ਉਹ ਕਹਿਣ ਲੱਗਾ ਇਹਨੇ ਲੱਗਦਾ ਹੈ ਮੱਛੀ ਘਰ ਪਕਾ ਕੇ ਨਹੀਂ ਖਾਧੀ। ਹੰਸ ਪੱਖੂ ਕੋਲ ਆ ਕੇ ਪੁੱਛਣ ਲੱਗਾ ਯਾਰਾ ਮੈਨੂੰ ਲੱਗਦਾ ਤੂੰ ਮੱਛੀ ਘਰ ਪਕਾ ਕੇ ਨਹੀਂ ਖਾਧੀ। ਮਰਾਸੀ ਕਹਿਣ ਲੱਗਾ ਯਾਰਾ ਤੂੰ ਸੱਚ ਕਹਿਣਾ ਹੈ, ਮੈਂ ਲਾਲਚ ਵਿੱਚ ਆ ਕੇ ਉਹ ਮੱਛੀ 1000 ਦੀ ਵੇਚ ਦਿੱਤੀ ਸੀ। ਤੇ ਪੱਖੂ ਉਹਨੂੰ ਕੀ ਕਹਿੰਦਾ ਹੈ ਸਾਦਕ ਪੱਟੀ ਤੁਹਾਨੂੰ ਗਾ ਕੇ ਸੁਣਾ ਰਿਹਾ। ਪੱਖੂ ਆਖਿਆ ਮੱਛੀ ਦੱਸਾਂ ਕਰ ਮੇਰੇ ਨਾਲ ਵਾਦਾ ਘਰ ਪਕਾ ਕੇ ਖਾਸੇ ਮੱਛੀ ਕਰ ਤੂੰ ਯਾਰੇ ਇਰਾਦਾ ਥੋੜਾ ਖਾ ਲਈ ਚੰਗਾ ਖਾ ਲਈ ਖਾਵੀਂ ਨਾ ਤੂੰ ਜ਼ਿਆਦਾ ਕਰ ਤੂੰ ਆਪਣੇ ਰਾਸੇ ਸੱਜਣਾ ਬਣ ਕੇ ਇੱਕ ਸ਼ਹਿਜ਼ਾਦਾ ਹੁਣ ਕਿਸੇ ਨਾ ਮੱਛੀ ਦੱਸੀ ਖਾਸੇ ਘਰ ਪਕਾ ਕੇ ਜਾ ਤੂੰ ਯਾਰ ਮੱਛੀ ਦੇ ਦੇ ਮੈਨੂੰ ਇੱਕ ਲਿਆ ਕੇ ਮੱਛੀ ਦਿੱਤੀ ਉਸ ਮਰਾਸੀ ਹੰਸ ਪੱਖੂ ਸਮਝਾ ਕੇ ਫਿਰ ਮਰਾਸੀ ਜ਼ਿਬਾ ਚਾ ਕੀਤੀ ਮੱਛੀ ਘਰ ਵਿੱਚ ਆ ਕੇ ਜਦੋਂ ਮਰਾਸੀ ਨੇ ਘਰ ਆ ਕੇ ਮਛਲੀ ਦਾ ਪੇਟ ਚਾਕ ਕੀਤਾ ਤੇ ਵਿੱਚੋਂ 2 ਲਾਲ ਨਿਕਲੇ। ਮਰਾਸੀ ਖੁਸ਼ ਵੀ ਹੋਇਆ ਤੇ ਪਛਤਾਇਆ ਵੀ ਭਈ ਮੈਂ ਪਹਿਲੀ ਮਛਲੀ ਕਰਾੜ ਨੂੰ ਕਿਉਂ ਦਿੱਤੀ। ਉਹ 1 ਲਾਲ ਲੈ ਕੇ ਸੁਨਿਆਰੇ ਕੋਲ ਗਿਆ ਤੇ ਸੁਨਿਆਰੇ ਨੇ ਆਖਿਆ ਇਹਦੀ ਕੀਮਤ ਮੈਂ ਨਹੀਂ ਦੇ ਸਕਦਾ। ਮਰਾਸੀ ਉਥੋਂ ਨਿਕਲਿਆ ਤੇ ਫਿਰ ਉਹਨੂੰ ਕਰਾੜ ਟੱਕਰ ਗਿਆ। ਮਰਾਸੀ ਨੇ ਸੋਚਿਆ ਕਿਤੇ ਕਰਾੜ ਮੈਨੂੰ ਫਿਰ ਦਾ ਲਾਉਣ ਨਾ ਆ ਗਿਆ ਹੋਵੇ। ਕਰਾੜ ਪੁੱਛਣ ਲੱਗਾ ਦਾਦਾ ਕਿੱਧਰ ਫਿਰਨਾ ਹੈ। ਕਹਿਣ ਲੱਗਾ ਮੈਂ ਬਾਦਸ਼ਾਹ ਕੋਲ ਚੱਲਾ ਵਾਂ ਉਹਦੇ ਨਾਲ ਕੰਮ ਹੈ। ਕਰਾੜ ਕਹਿਣ ਲੱਗਾ ਮਰਾਸੀ ਨੂੰ ਬਾਦਸ਼ਾਹ ਨਾਲ ਕੀ ਕੰਮ ਹੋ ਸਕਦਾ ਹੈ। ਕਰਾੜ ਕਹਿਣ ਲੱਗਾ ਲਾਲ ਵੇਚਣ ਚੱਲਿਆ ਤਾਂ ਤੂੰ ਲਾਲ ਮੈਨੂੰ ਵੇਚ ਦੇ। ਬਾਦਸ਼ਾਹ ਨੇ ਤੈਨੂੰ ਕੀ ਦੇਣਾ ਹੈ, ਉਲਟਾ ਫੜ ਕੇ ਅੰਦਰ ਕਰ ਦੇਗਾ ਭਈ ਇਹ ਲਾਲ ਤੇਰੇ ਕੋਲ ਕਿੱਥੋਂ ਆਇਆ ਹੈ ਤੇ ਤੂੰ ਕਿੱਥੋਂ ਚੋਰੀ ਕੀਤਾ ਹੈ। ਮਰਾਸੀ ਨੇ ਕਿਹਾ ਗੱਲ ਤੇ ਕਰਾੜ ਦੀ ਠੀਕ ਹੈ, ਕਿਤੇ ਉਹ ਨਾ ਹੋਵੇ ਪੈਸੇ ਦੇ ਲਾਲਚ ਵਿੱਚ ਮੈਂ ਕੈਦਖਾਨੇ 'ਚ ਚਲਾ ਜਾਵਾਂ। ਕਰਾੜ ਕਹਿਣ ਲੱਗਾ ਜਿੰਨੀ ਦੌਲਤ ਲੈਣੀ ਆ ਗੱਲ ਕਰ। ਮਰਾਸੀ ਕਹਿਣ ਲੱਗਾ 10 ਬੋਰੀਆਂ ਸੋਨੇ ਦੇ ਸਿੱਕੇ। ਕਰਾੜ ਕਹਿਣ ਲੱਗਾ ਠੀਕ ਹੈ। ਕਰਾੜ ਨੇ ਉਹਦੇ ਕੋਲੋਂ ਲਾਲ ਖਰੀਦ ਲਿਆ ਤੇ ਫਿਰ ਕੀ ਹੋਇਆ ਇਹ ਗਾ ਕੇ ਸੁਣਾਣਗੇ ਸਾਦਕ ਪੱਟੀ ਬਾਗ ਮੋੜ ਵਾਲੇ। ਆ ਮਰਾਸੀ ਖਰਚਾ ਕੀਤਾ ਇੱਕ ਮਹੱਲ ਬਣਾਇਆ ਵੇੜੇ ਦੇ ਵਿੱਚ ਵੱਡਾ ਸਾਰਾ ਬਾਗ ਵੀ ਇੱਕ ਲਵਾਇਆ ਨੌਕਰ ਚਾਕਰ ਖਿਦਮਤਗਾਰਾਂ ਉੱਚਾ ਰੁਤਬਾ ਪਾਇਆ ਬਣ ਕੇ ਬਾਦਸ਼ਾਹ ਬੂਵੇ ਉਸ ਦੇ ਸ਼ਾਹੀ ਮਹੱਲ ਲਖਾਇਆ। ਇੱਕ ਦਿਨ ਦੇਸ ਦਾ ਬਾਦਸ਼ਾਹ ਯਾਰੋ ਉਧਰੋਂ ਦੀ ਸੀ ਲੰਘਿਆ ਉਹਨੇ ਵੇਖਿਆ ਮਹੱਲ ਗੁਲਾਬੀ ਫੁੱਲਾਂ ਦੇ ਨਾਲ ਰੰਗਿਆ ਪੜਿਆ ਉਹਨੇ ਕਤਬਾ ਯਾਰੋ ਬੂਵੇ ਅੱਗੇ ਟੰਗਿਆ ਰੁਕ ਗਿਆ ਉੱਥੇ ਬਾਦਸ਼ਾਹ ਯਾਰੋ ਉੱਚੀ ਸਾਰੀ ਖੰਗਿਆ ਜਦੋਂ ਬਾਦਸ਼ਾਹ ਨੇ ਮਹਿਲ ਵੇਖਿਆ ਤੇ ਬੜਾ ਹੈਰਾਨ ਹੋਇਆ। ਕਹਿਣ ਲੱਗਾ ਸਾਡੀ ਬਾਦਸ਼ਾਹੀ ਵਿੱਚ ਲੱਗਦਾ ਹੈ ਕੋਈ ਦੂਜਾ ਬਾਦਸ਼ਾਹ ਆ ਕੇ ਮਹਿਲ ਬਣਾ ਕੇ ਬਹਿ ਗਿਆ ਹੈ। ਕਿਤੇ ਮੇਰੀ ਹਕੂਮਤ ਤੇ ਕਬਜ਼ਾ ਨਾ ਕਰਨਾ ਚਾਹੁੰਦਾ ਹੋਵੇ। ਉਹ ਆਪਣੇ ਦਰਬਾਰ ਵਿੱਚ ਜਾ ਕੇ ਵਜ਼ੀਰਾਂ ਮਸ਼ੀਰਾਂ ਨੂੰ ਸੱਦ ਲੈਂਦਾ ਹੈ ਤੇ ਕਹਿੰਦਾ ਹੈ ਉਸ ਮਹੱਲ ਦਾ ਪਤਾ ਕਰੋ ਉਹ ਕਿਹੜੇ ਬਾਦਸ਼ਾਹ ਦਾ ਮਹੱਲ ਹੈ। ਵਜ਼ੀਰ ਗਿਆ ਤੇ ਜਾ ਕੇ ਮਰਾਸੀ ਨੂੰ ਤਖਤ ਤੇ ਬੈਠਿਆਂ ਵੇਖ ਕੇ ਸਲਾਮ ਕੀਤਾ। ਆਖਿਆ ਬਾਦਸ਼ਾਹ ਸਲਾਮਤ, ਸਾਡਾ ਬਾਦਸ਼ਾਹ ਤੁਹਾਨੂੰ ਸਲਾਮ ਕਹਿੰਦਾ ਹੈ ਤੇ ਨਾਲੇ ਉਹਨੇ ਤੁਹਾਨੂੰ ਦਾਵਤ ਦਿੱਤੀ ਹੈ। ਮਰਾਸੀ ਕਹਿਣ ਲੱਗਾ ਮੈਂ ਆਪਣੀ ਬੁੱਢੀ ਕੋਲੋਂ ਪੁੱਛ ਲਾਂ। ਵਜ਼ੀਰ ਸੋਚਣ ਲੱਗਾ ਇਹ ਜੱਦੀ ਪੁਸ਼ਤੀ ਬਾਦਸ਼ਾਹ ਨਹੀਂ
ਜਿਹੜਾ ਹਰ ਫੈਸਲਾ ਆਪਣੀ ਬੀਵੀ ਕੋਲੋਂ ਪੁੱਛ ਕੇ ਕਰਦਾ ਹੈ। ਉਹ ਵਜ਼ੀਰ ਦੇ ਨਾਲ ਬਾਦਸ਼ਾਹ ਦੇ ਮਹੱਲ ਅਪੜਿਆ ਤੇ ਵਜ਼ੀਰ ਨੇ ਬਾਦਸ਼ਾਹ ਦੇ ਕੰਨ ਵਿੱਚ ਕੁਝ ਆਖਿਆ ਭਈ ਇਹ ਕੋਈ ਜੱਦੀ ਪੁਸ਼ਤੀ ਬਾਦਸ਼ਾਹ ਨਹੀਂ, ਨਾਲੇ ਮੈਨੂੰ ਪਤਾ ਲੱਗਾ ਹੈ ਵੀ ਇੱਕ ਹੰਸ ਪੱਖੂ ਨੇ ਇਹਨੂੰ ਲਾਲ ਦਿੱਤਾ ਸੀ, ਜਿਹਨੂੰ ਵੇਚ ਕੇ ਇਹ ਅਮੀਰ ਹੋ ਗਿਆ ਤੇ ਅੱਜ ਮਹਿਲ ਬਣਾਈ ਬੈਠਾ ਹੈ। ਇਹਨੂੰ ਕੋਈ ਲਾਲਚ ਦੇ ਕੇ ਵੇਖੋ। ਖਾਣਾ ਛਾਣਾ ਖਾਣ ਤੋਂ ਬਾਅਦ ਬਾਦਸ਼ਾਹ ਨੇ ਆਖਿਆ ਮੈਨੂੰ ਇੱਕ ਅਜਿਹੀ ਬਿਮਾਰੀ ਲੱਗ ਗਈ ਏ ਜਿਹਦਾ ਇਲਾਜ ਹੰਸ ਪੱਖੂ ਦਾ ਖੂਨ ਹੈ। ਜਿਹੜਾ ਮੈਨੂੰ ਹੰਸ ਪੱਖੂ ਦਾ ਖੂਨ ਲਿਆ ਕੇ ਦੇਵੇਗਾ ਮੈਂ ਉਹਨੂੰ ਆਪਣੀ ਅੱਧੀ ਬਾਦਸ਼ਾਹੀ ਦਿਆਂਗਾ। ਉਹ ਮਰਾਸੀ ਨੇ ਸੋਚਿਆ ਭਈ ਅੱਗੇ ਤੇ ਨਿਰੇ ਨਾਂ ਦੇ ਬਾਦਸ਼ਾਹ ਬਣ ਕੇ ਬੈਠੇ ਆ ਤੇ ਹੁਣ ਤੇ ਅੱਧੀ ਬਾਦਸ਼ਾਹੀ ਮਿਲੇਗੀ। ਉਹਨੇ ਕਿਹਾ ਬਾਦਸ਼ਾਹ ਮੇਰੇ ਲਈ ਇਹ ਕੰਮ ਬੜਾ ਆਸਾਨ ਹੈ। ਤੇ ਫਿਰ ਕੀ ਹੋਇਆ, ਪੇਸ਼ ਕਰਨਗੇ ਸਾਦਕ ਪੱਟੀ ਬਾਗ ਮੋੜ ਵਾਲੇ। ਪਾਤੇ ਕੱਪੜੇ ਪਾਏ ਮਰਾਸੀ ਬਣਿਆ ਫਿਰ ਗਰੀਬ, ਆ ਨਦੀ ਦੇ ਕੰਢੇ ਬੈਠਾ ਰੁੱਖ ਦੇ ਯਾਰ ਕਰੀਬ। ਹੰਸ ਪੱਖੂ ਨੇ ਡਿੱਠਾ ਉਹਨੂੰ ਵੇਖਿਆ ਬਦ ਨਸੀਬ, ਆਖਣ ਲੱਗਾ ਕਿ ਇਹ ਹਾਲਤ ਬਣੀ ਏ ਯਾਰ ਅਜੀਬ। ਕੋਲ ਬੈਠਾ ਸੀ ਯਾਰ ਮਰਾਸੀ ਜੱਫਾ ਗਲ ਨੂੰ ਪਾਇਆ, ਬਾਦਸ਼ਾਹ ਉਹਦੇ ਪਿੱਛੇ ਪਿੱਛੇ ਦਰਿਆ ਤੇ ਸੀ ਆਇਆ। ਫੜ ਲੈ ਬਾਦਸ਼ਾਹ ਇਹਨੂੰ ਉਹਨੇ ਮਾਰ ਕੇ ਆਵਾਜ਼ ਬੁਲਾਇਆ, ਛੱਡ ਦੇ ਮੈਨੂੰ ਯਾਰੀ ਖਾਤਰ ਹੰਸ ਪੱਖੂ ਸਮਝਾਇਆ। ਛੱਡ ਦੇ ਮੈਨੂੰ ਯਾਰੀ ਖਾਤਰ ਹੰਸ ਪੱਖੂ ਸਮਝਾਇਆ। ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ, ਉਤੋਂ ਬਾਦਸ਼ਾਹ ਨੇ ਆ ਕੇ ਆਖਿਆ ਕਦੀ ਲਾਲਚ ਖਾਤਰ ਮੋਸਨਾ ਦੇ ਸਿਰ ਨਹੀਂ ਲਾਈਦੇ ਤੇ ਹੰਸ ਪੱਖੂ ਆਜ਼ਾਦ ਕਰਾ ਦਿੱਤਾ। ਹੰਸ ਪੱਖੂ ਦੀ ਜਾਨ ਬਚੀ ਤੇ ਉਹਨੇ ਬਾਦਸ਼ਾਹ ਦਾ ਸ਼ੁਕਰੀਆ ਅਦਾ ਕੀਤਾ ਤੇ ਆਖਿਆ ਅੱਜ ਤੋਂ ਤੂੰ ਮੇਰਾ ਯਾਰ ਹੈ, ਜਦੋਂ ਵੀ ਆਵਾਜ਼ ਮਾਰ ਕੇ ਬੁਲਾਏਂਗਾ ਮੈਂ ਹਾਜ਼ਰ ਹੋ ਜਾਵਾਂਗਾ। ਇੰਜ ਬਾਦਸ਼ਾਹ ਨੇ ਹੰਸ ਪੱਖੂ ਕੋਲੋਂ ਕਈ ਲਾਲ ਲੈ ਤੇ ਮਰਾਸੀ ਲਾਲਚ ਵਿੱਚ ਮਾਰਿਆ ਗਿਆ। ਮੇਰੇ ਸੱਜਣੋ ਇਹ ਸੀ ਸਾਡੀ ਅੱਜ ਦੀ ਕਹਾਣੀ। ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਸਿੰਗਰ ਸਾਦਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਅੱਲਾ ਬੇਲੀ, ਅੱਲਾ ਬੇਲੀ, ਅੱਲਾ ਬੇਲੀ।